हाँ जी जनाब, की हाल आ? उम्मीद है सारे दोस्त ठीक होंगे, सेहत भी ठीक होएगी। बंदा सोचदा कुछ आ, हुंदा कुछ आ। 2-3 साल पहला झोने के सीजन चंगे लगे, मक्की का सीजन चंगा लग्या। मकई जिहड़ी सीगी 34-35 रुपए तक सेल हुई ते जिहड़ी मुंजी सीगी वो तकरीबन 64-65 रुपए तक सेल हुई। ते कई जिमीदार ने सोचा होना यार 10 किले मुंजी जिहड़ी वेच के ऐतकी जिहड़ा है वा कोई नाल दा किहड़ा किला 2 किले विकदे आ, वो लै लवांगे मुੱਲ। कईयां ने की सोचा होना, कईयां जिमीदार ने की सोचा होना कि मक्की वेच के आ चीज़ कर लांगे आपां। लेकिन हालात इदां दे बने, स्टाक किया 26-27 रुपये रेट हैगा सीगा मकई का। ਉਹੀ ਮਕਈ ਉਹਨਾਂ ਜ਼ਿਮੀਂਦਾਰਾਂ ਨੇ ਰੁਲ ਕੇ ਵੇਚੀ ਹੁਣ 1700-1800 ਰੁਪਏ ਨੂੰ। ਕਈਆਂ ਦੀ ਖਰਾਬ ਹੋ ਗਈ, ਉਹਨਾਂ ਨੇ ਵੈਸੇ ਹੀ ਨੁਕਸਾਨ ਕਰ ਲਿਆ। 14-1500 ਨੂੰ ਵੇਚੀ ਫੰਗਸ ਮਕਈ ਜਿਹੜੀ ਸੀਗੀ। ਅਤੇ ਹੁਣ ਕਈਆਂ ਜ਼ਿਮੀਂਦਾਰਾਂ ਕੋਲ ਹਲੇ ਵੀ ਪਈ ਹੋਈ ਆ, ਜਿਨ੍ਹਾਂ ਦਾ ਕੋਈ ਸਰਦਾ ਸੀਗਾ। ਇਹ ਸੋਚ ਤੇ ਰੱਖੀ ਸੀ ਰੇਟ ਵੱਧ ਜਾਣਗੇ, ਰੇਟ ਡਬਲ ਹੋ ਜਾਣਗੇ, ਲੇਕਿਨ ਉਹ ਨਹੀਂ ਹੋਏ ਕਿਉਂਕਿ ਕੁਛ ਇਹਦੇ ਹਕੂਮਤ ਦੀ ਵੀ ਨਾਅਹਲੀ ਹੈਗੀ ਆ। ਕਿਉਂਕਿ ਜੇ ਰੇਟ ਹੈ ਸੀਗੇ ਉਹ ਬਾਹਰ ਚੀਜ਼ ਜਾਂਦੀ ਸੀ, ਮਕਈ ਬਾਹਰ ਐਕਸਪੋਰਟ ਹੁੰਦੀ ਸੀਗੀ, ਜਿਹਦੇ ਵਿੱਚ ਤੋਂ ਰੇਟ ਬਣ ਜਾਂਦੇ ਸੀ। ਲੇਕਿਨ ਐਤਕੀ ਬਾਹਰ ਮਕਈ ਨਹੀਂ ਗਈ, ਜਿਹਦੇ ਵਿੱਚ ਤੋਂ ਰੇਟ ਡਬਲ ਨਹੀਂ ਹੋਏ, ਰੇਟ ਨਹੀਂ ਵਧੇ। ਅਗਰ ਦੇਖਿਆ ਜਾਵੇ ਆਪਣੇ ਮਕਈ ਦਾ ਰੇਟ 1700-1800 ਰੁਪਈਆ ਹੈਗਾ ਵਾ, ਅਤੇ ਇਹੀ ਜਿਹੜੀ ਮਕਈ ਆ ਅਫਗਾਨਿਸਤਾਨ ਦੇ ਵਿੱਚ ਤਕਰੀਬਨ 57-5800 ਰੁਪਈਆ ਰੇਟ ਹੈਗਾ ਵਾ। ਉਹਨਾਂ ਦੀ ਕਰੰਸੀ ਵੀ ਜ਼ਿਆਦਾ ਵਾ, ਕਰੰਸੀ ਹੋਣ ਦੀ ਵਜ੍ਹਾ ਤੋਂ ਵੀ ਰੇਟ ਜ਼ਿਆਦਾ ਵਾ। ਕੁਛ ਵੈਸੇ ਵੀ ਅਗਰ ਹਿਸਾਬ ਲਾਇਆ ਜਾਵੇ ਉੱਥੋਂ ਦਾ ਰੇਟ ਡਬਲ ਹੀ ਆ ਆਪਣੇ ਨਾਲੋਂ। ਅਗਰ ਮਕਈ ਬਾਹਰ ਸਪੋਰਟ ਹੁੰਦੀ, ਅਫਗਾਨਿਸਤਾਨ ਵਗੈਰਾ ਜਾਂਦੀ, ਮਕਈ ਦਾ ਰੇਟ 3000-3200 ਬਣ ਜਾਣਾ ਸੀ। ਲੇਕਿਨ ਹਕੂਮਤ ਦੀ ਇਹ ਸੋਚ ਸੀਗੀ ਕਿ ਮਕਈ ਬਾਹਰ ਨਾ ਜਾਵੇ। ਅਗਰ ਮਕਈ ਨਾ ਬਾਹਰ ਜਾਊ, ਜ਼ਿਮੀਂਦਾਰ ਰੁਲੂਗਾ, ਇਹਨਾਂ ਰੁਲ ਕੇ ਆਪ ਹੀ ਕਣਕ ਬੀਜ ਲੈਣੀ ਆ। ਉਹੀ ਹਾਲਾਤ ਬਣੇ, ਇਹਨਾਂ ਦੀ ਪਾਲਿਸੀ ਸਹੀ ਹੋਈ। ਲੋਕਾਂ ਨੇ ਐਤਕੀ ਇੰਨੀ ਜ਼ਿਆਦਾ ਕਣਕ ਬੀਜੀ ਹੋਈ ਆ। ਗੌਰਮੈਂਟ ਨੇ ਪਹਿਲਾਂ 41-4200 ਰੁਪਏ ਦੇ ਖਾਬ ਵਿਖਾਏ ਆਵਾਮ ਨੂੰ ਕਿ 41-4200 ਰੁਪਈਆ ਗੌਰਮੈਂਟ ਨੇ ਕਣਕ ਦਾ ਰੇਟ ਮੁਕਰਰ ਕਰਨ ਦੀਆਂ ਸਮਰੀਆਂ ਜਾਰੀ ਹੋ ਰਹੀਆਂ ਵਾ। ਰੇਟ ਮੁਕਰਰ ਹੋ ਜਾਣਾ, 4100 ਰੁਪਈਆ ਰੇਟ ਬਣ ਜਾਣਾ ਵਾ। ਲੇਕਿਨ ਹੁਣ ਹਾਲਾਤ ਇੱਦਾਂ ਦੇ ਪੈਦਾ ਹੋਏ ਪਏ ਆ, ਜਦੋਂ ਹੁਣ ਐਵਰੇਜ ਵੇਖਦੇ ਪਏ ਕਿ ਔਸਤਨ ਕਿੰਨਾ ਜ਼ਿਮੀਂਦਾਰ ਨੇ ਕਿੰਨੀ ਕਣਕ ਬੀਜ ਲਈ ਆ। ਜਿਹਦੇ 10 ਕਿੱਲੇ ਹੈ ਸੀ ਉਹਨੇ 10 ਕਿੱਲੇ ਕਣਕ ਦੇ ਬੀਜੇ ਐਤਕੀ। ਉਹਨੇ ਕਿਹਾ ਵੀ ਮੈਂ ਬੀਜ ਲਵਾਂ। ਮਕਈ ਦੇ ਤੇ ਸੂਰਤ ਹਾਲ ਐਤਕੀ ਮਾੜੀ ਹੋਈ ਪਈ, 1600-1700 ਰੁਪਈਆ ਰੇਟ ਆ, ਵੱਟਿਆ ਕੁਛ ਨਹੀਂ ਜਾਣਾ। ਠੇਕੇ ਬੜੇ ਮਹਿੰਗੇ ਆ, ਖਾਦਾਂ ਬਹੁਤ ਮਹਿੰਗੀਆਂ ਵਾ, ਜਿਹਦੇ ਵਜ੍ਹਾ ਤੋਂ ਪੂਰਾ ਨਹੀਂ ਹੋ ਰਿਹਾ ਸਿਲਸਿਲਾ। ਜ਼ਿਮੀਂਦਾਰ ਨੇ ਸੋਚਿਆ 41-4200 ਰੁਪਏ ਚਲੋ ਗੌਰਮੈਂਟ ਰੇਟ ਦੇ ਰਹੀ ਆ ਅਤੇ ਆਪਾਂ ਇਹ ਬੀਜ ਲੈਂਦੇ ਹਾਂ, ਕਣਕ ਬੀਜ ਲੈਂਦੇ, ਸ਼ਾਇਦ ਕੁਛ ਪੱਲੇ ਪੈ ਜਾਵੇ। ਹੁਣ ਸੁਣਨ ਦੇ ਵਿੱਚ ਇਹ ਆ ਰਿਹਾ ਵਾ ਗੌਰਮੈਂਟ ਨੇ ਇਮਦਾਦੀ ਕੀਮਤ ਜਿਹੜੀ 3900 ਰੁਪਈਆ ਮੁਕਰਰ ਕਰ ਦਿੱਤੀ ਆ। ਹਲੇ ਗੌਰਮੈਂਟ ਬਣੀ ਕੋਈ ਨਹੀਂ ਗੀ, ਗਾਂ ਇਲੈਕਸ਼ਨ ਹੋਣੇ ਆ, ਗੌਰਮੈਂਟ ਬਣਨੀ ਆ। ਹਲੇ ਜਿਹੜੀ ਨਵੀਂ ਗੌਰਮੈਂਟ ਬਣੀ ਉਹਨਾਂ ਨੇ ਪਤਾ ਨਹੀਂ ਕੀ ਕਰਨਾ ਵਾ। ਜੇ ਕਣਕ ਵਾਹਵਾ ਹੋ ਗਈ, ਜ਼ਿਆਦਾ ਹੋ ਗਈ, ਪੈਦਾਵਾਰ ਜ਼ਿਆਦਾ ਹੋ ਗਈ, ਅਤੇ ਇਹ ਸਮਝੋ ਇਹਨਾਂ ਨੇ ਜ਼ਲੀਲ ਖੁਆਰ ਕਰਨਾ ਵਾ। ਲੈਣਾ ਲੱਗ ਜਾਇਆ ਕਰਨੀਆਂ ਪਾਸਕੋ ਅੱਗੇ, ਨਾ ਇਹਨਾਂ ਨੇ ਪੇਮੈਂਟ ਛੇਤੀ ਕਰਿਆ ਕਰਨੀ ਆ, ਅਤੇ 3-4 ਦਿਨ ਲਾ ਕੇ ਵੈਸੇ ਟਰਾਲੀਆਂ ਲਿਥਿਆ ਕਰਨੀਆਂ ਕਣਕ ਦੀਆਂ। ਅੱਲਾ ਕਰੇ ਖੈਰ ਕਣਕ ਦੀ ਔਸਤ ਵੀ ਜ਼ਿਆਦਾ ਆ ਜਾਵੇ, ਐਵਰੇਜ ਜ਼ਿਆਦਾ ਆ ਜਾਵੇ, ਚਲੋ ਗਰੀਬਾਂ ਦਾ ਕਿਸੇ ਦਾ ਭਲਾ ਹੋ ਜਾਊਗਾ ਵੀ ਕਣਕ ਕੋਈ ਸਸਤੀ ਹੋ ਜਾਏਗੀ। ਲੇਕਿਨ ਜੇ ਅਗਰ ਔਸਤ ਜ਼ਿਆਦਾ ਆ ਗਈ ਨਾ, ਅਤੇ ਗੌਰਮੈਂਟ ਨੇ ਕਿਸਾਨ ਨੂੰ ਜ਼ਲੀਲ ਕਰ ਦੇਣਾ। ਜਿਵੇਂ ਮੱਕੀ ਵਾਲੇ ਜ਼ਲੀਲ ਹੋਏ ਨਾ, ਐਵੇਂ ਗੌਰਮੈਂਟ ਕਣਕ ਵਾਲਿਆਂ ਨੂੰ ਜ਼ਲੀਲ ਕਰੂਗੀ। ਕਣਕ ਵਾਲਿਆਂ ਨੂੰ ਇਸ ਤਰ੍ਹਾਂ ਜ਼ਲੀਲ ਕਰੂਗੀ, ਲੰਮੀਆਂ ਲਾਈਨਾਂ ਤੋਂ ਅੱਗੇ ਪਾਸਕੋ 'ਤੇ ਲੱਗ ਗਈਆਂ। ਅਤੇ ਪਿਛਲੇ ਅੱਜ ਤੋਂ 8-10 ਸਾਲ ਪਹਿਲਾਂ ਦੇਖਿਆ ਜਾਵੇ 3-3 4-4 ਦਿਨ ਲੈਂਦੀ ਨਹੀਂ ਸੀ ਹੁੰਦੀ ਕਣਕ। ਪਾਸਕੋ ਅੱਗੇ ਟਰਾਲੀਆਂ ਲੰਮੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ, ਅਤੇ ਪੇਮੈਂਟ ਵਾਸਤੇ ਲੈਣਾ ਲੱਗੀਆਂ ਹੁੰਦੀਆਂ ਸੀਗੀਆਂ ਬੈਂਕਾਂ ਦੇ ਵਿੱਚ। 3-3 4-4 ਦਿਨ ਪੇਮੈਂਟ ਨਹੀਂ ਸੀ ਜ਼ਿਮੀਂਦਾਰਾਂ ਨੂੰ ਹੁੰਦੀ। ਅਤੇ ਜੋ ਸੂਰਤ ਹਾਲ ਬਣੀ ਪਈ ਆ ਹੁਣ ਵੇਖੋ ਨਾ, 41-4200 ਦੀਆਂ ਆਵਾਜ਼ਾਂ ਸੀ, 3900 ਰੁਪਏ ਦੀ ਇਮਦਾਦੀ ਕੀਮਤ ਦੀ ਆਵਾਜ਼ਾਂ ਆ ਰਹੀਆਂ ਕਿ ਇਮਦਾਦੀ ਕੀਮਤ ਗੰਦਮ ਦੀ 3900 ਰੁਪਏ ਮੁਕਰਰ ਕਰਦੀ ਪਈ ਆ। ਅਗਰ 3900 ਰੁਪਈਆ ਮੁਕਰਰ ਕਰਤਾ, ਹੁਣ 150-200 ਰੁਪਏ ਦੀ ਆਵਾਜ਼ ਹਲੇ ਕਣਕ ਲੋਕਾਂ ਨੇ ਬੀਜੀ ਆ, ਖਾਦਾਂ ਖੂਦਾਂ ਪਾਈਆਂ। ਜਦੋਂ ਪੱਕਣੀ ਤਿਆਰ ਹੋਣੀ ਉਦੋਂ ਪਤਾ ਨਹੀਂ ਕੀ ਰੇਟ ਬਣਨੇ ਆ। ਇਹ ਨਾ ਕਿ ਖਾਦ 'ਤੇ ਕੰਟਰੋਲ ਕੀਤਾ ਗੌਰਮੈਂਟ ਨੇ। ਹੁਣ ਜਦੋਂ ਖਾਦ ਜ਼ਿਮੀਂਦਾਰ ਨੇ ਪਾ ਲਈ ਆ, ਤਕਰੀਬਨ 5000 5200 ਰੁਪਏ ਤੱਕ ਯੂਰੀਆ ਲੈ ਕੇ ਪਾਈ ਆ, 15 15.5 16,000 ਰੁਪਏ ਤੱਕ DAP ਲੈ ਕੇ ਪਾਈ ਆ, ਉਦੋਂ ਗੌਰਮੈਂਟ ਨੇ ਪੁੱਛਿਆ ਨਹੀਂ। ਹੁਣ ਜਦੋਂ ਕਣਕ ਬਿਜਾਈ ਹੋ ਗਈ ਆ ਕੰਪਲੀਟ, ਲੋਕਾਂ ਨੇ ਇੱਕ ਦੋ ਵਾਰੀ ਖਾਦਾਂ ਪਾ ਵੀ ਲਈਆਂ ਵਾ, ਅਤੇ ਹੁਣ ਜਿਹੜਾ ਰੇਟ ਆ ਬਾਹਰੋਂ ਮੰਗਵਾ ਲਈ ਖਾਦ ਯੂਰੀਆ ਹੁਣ ਬਾਹਰੋਂ ਆਉਂਦੀ ਪਈ ਆ। ਹੁਣ ਮੰਗਵਾਉਣ ਦਾ ਫਾਇਦਾ ਵੀ ਕੋਈ ਨਹੀਂ, ਹੁਣ ਟਾਈਮ ਗੁਜ਼ਰ ਗਿਆ ਜੋ ਹੈਗਾ ਸੀਗਾ। ਪਾਕਿਸਤਾਨ ਦੇ ਵਿੱਚ ਜਿੰਨੀ ਮਾਰ ਪੈਂਦੀ ਨਾ ਕਿਸਾਨ ਨੂੰ, ਜਦੋਂ ਬਿਜਾਈ ਕਰਨ ਲੱਗਦਾ ਵਾ ਫਸਲ, ਉਹ ਤੋਂ ਲੈ ਕੇ ਮੰਡੀ ਲਿਆਉਣ ਤੱਕ ਜਿੰਨੀ ਮਾਰ ਪੈਂਦੀ ਆ, ਠੇਕੇ ਠੂਕੇ ਦੇ ਕੇ, ਇਹ ਅੱਲਾ ਦੀ ਸਪੁਰਦੀ ਆ ਜ਼ਿਮੀਂਦਾਰ। ਅਗਰ ਇਹਨਾਂ ਆਵਾਮ 'ਤੇ ਹੁੰਦਾ ਨਾ, ਇਹਨਾਂ ਨੇ ਗੌਰਮੈਂਟ 'ਤੇ ਹੁੰਦਾ, ਇਹਨਾਂ ਨੇ ਜ਼ਲੀਲ ਕਰ ਦੇਣਾ ਸੀ, ਕੁਛ ਨਹੀਂ ਸੀ ਪੱਲੇ ਛੱਡਣਾ। ਆਖਰ 'ਤੇ ਬਸ ਮੈਂ ਇਹੀ ਸ਼ਾਇਦ ਕਹਾਂਗਾ ਇੱਕ ਚੀਜ਼ ਕਿ ਅੱਲਾ ਪਾਕ ਨਾ ਸਾਡੇ ਕਿਸਾਨ ਦੀ ਹਿਫਾਜ਼ਤ ਕਰੇ, ਇਹਨੂੰ ਆਪਦੇ ਹਿਫਜ਼ ਇਮਾਨ ਦੇ ਵਿੱਚ ਰੱਖੇ। ਅੱਲਾ ਹਾਫਿਜ਼।